ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲ ਹੈ? ਅੱਜ ਤੇ ਸਰੋਂ ਦਾ ਫੁੱਲ ਹੀ ਬਣ ਕੇ ਬੈਠੇ ਹੋ। ਅੱਜ ਦਿਨ ਕਿਹੜਾ ਆ? ਅੱਜ ਹੈਗਾ ਲੋ ਫਿਰ ਬਸੰਤ ਆਈ। ਬਿਲਕੁਲ ਜੀ, ਬਸੰਤ ਆਈ ਹੈ ਤੇ ਪਾਲਾ ਵੀ ਉੱਡ ਗਿਆ ਕਹਿੰਦੇ। ਹਾਂ, ਆਈ ਬਸੰਤ ਪਾਲਾ ਉਡੰਤ ਤੇ ਆ ਗਏ ਨੇ ਤੁਹਾਡੇ ਸਮੰਤ ਚਰਨਜੀਤ ਜੋਗੀ। ਵਾਹ ਵਾਹ ਵਾਹ। ਓਹੋ ਅੱਛਾ, ਹਾਂਜੀ, ਤੇ ਰਮਨੀਕ ਕੌਰ ਵੀ ਨਾਲ ਹੀ ਆ। ਉਹ ਤੇ ਚਲੋ ਆ ਗਈ ਅੱਜ, ਡਿੱਗਦੀ ਢਹਿੰਦੀ ਉਹ ਵੀ ਨਾਲ ਹੀ। ਵੈਸੇ ਨਾ ਸਮੰਤ ਨਹੀਂ ਹੁੰਦਾ, ਹਾਂਜੀ ਸੰਮਨ ਹੁੰਦਾ, ਜਿਹੜੇ ਮੈਂ ਜਾਰੀ ਕਰਨੇ ਤੁਹਾਡੇ ਲਈ। ਓਏ ਹੋਏ 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 ਹੋਏ, ਕਰੋ ਜਰਾ ਇਧਰ ਨੂੰ ਆਪਣੀ ਬੂਬੀ ਹਾਂਜੀ ਜੀ ਦਾ ਕਰਦਾ, ਸ਼ਾਬਾਸ਼ ਦੇ ਦੇ ਮੈਂ ਇੱਕ ਵਾਰੀ ਜ਼ੋਰ ਨਾਲ। ਦੇਖੋ ਜੋਗੀ ਜੀ, ਤੁਸੀਂ ਚਾਹੋ ਤੇ ਮੇਰੇ ਲਈ ਪੀਲੇ ਚੌਲ ਜਿਹਦੇ ਵਿੱਚ ਬਦਾਮ ਹੋਣ, ਕਾਜੂ ਕਿਸ਼ਮਿਸ਼ ਹੋਵੇ, ਆਈ ਡੋਨਟ ਮਾਈਂਡ, ਲੈ ਆਓ ਪਲੀਜ਼। ਅੱਛਾ, ਪੀਲੇ ਚੌਲ ਤੈਨੂੰ ਖਿਲਾਵਾਂ? ਹਾਂ। ਪੀਲੀ ਦਾਲ ਤੈਨੂੰ ਖਿਲਾਵਾਂ? ਤੇ ਹੋਰ ਪੀਲੀਆਂ ਚੀਜ਼ਾਂ ਤੈਨੂੰ ਖਿਲਾਵਾਂ? ਹਾਂ। ਤੈਨੂੰ ਪੀਲੀਆਂ ਹੀ ਕਰਦੇ ਆ। ਅੱਛਾ, ਆਹੋ। ਵੈਸੇ ਨਾ ਮੈਂ ਪਤੰਗਾ ਵੀ ਬਹੁਤ ਸਾਰੀਆਂ ਲਈਆਂ ਤੁਹਾਡੇ ਵਾਸਤੇ। ਵੈਰੀ ਗੁੱਡ ਮੈਨ ਦੀ ਲਾਲਟਨ। ਓਕੇ, ਦੈਟਸ ਰਾਈਟ, ਗੁੱਡ, ਵੈਰੀ ਗੁੱਡ। ਓਕੇ, ਗੋ ਐਂਡ ਗੋਨ। ਅੱਛਾ, ਦੇਖ ਮੇਰੀ ਅੰਗਰੇਜ਼ੀ ਕਿੰਨੀ ਖਤਰਨਾਕ ਹੈ, ਸਾਰੀ ਮੁੱਕ ਗਈ। ਖੈਰ ਜੀ, ਪੰਜਾਬੀ ਰੇਡੀਓ USA ਤੇ ਰਮਨੀਕ ਕੌਰ ਤੇ ਚਰਨਜੀਤ ਜੋਗੀ ਲਾਏ ਨੇ ਤੁਹਾਡੇ ਲਈ ਪ੍ਰੋਗਰਾਮ ਨਜ਼ਰੀਆ। ਜੋਗੀ ਜੀ, ਤੁਸੀਂ ਪਤੰਗਾ ਨਹੀਂ ਉਡਾਣੀਆਂ? ਓਏ ਹੋਏ, ਪਤੰਗਾ ਵੀ ਉਡਾਵਾਂਗੇ, ਪਰ ਗੱਲ ਕਰੀਏ ਬਸੰਤ ਦੀ। ਬਸੰਤ ਦੇ ਦਿਨ ਲੋਕੀ ਸੱਚੀ ਮੁੱਚੀ ਬਸੰਤੀ ਜਿਹਾ ਬਣ ਕੇ ਘੁੰਮਦੇ ਨੇ। ਠੀਕ ਹੈ ਜੀ, ਔਰ ਇਹ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ ਜੀ। ਔਰ ਇਸ ਨੂੰ ਲੋਕ ਸਰਸਵਤੀ ਪੂਜਾ ਦੇ ਨਾਮ ਤੇ ਵੀ ਜਾਣਦੇ ਆ। ਔਰ ਇਸ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਸੰਗੀਤ, ਕਲਾ ਤੇ ਗਿਆਨ ਦੀ ਦੇਵੀ ਹੈ ਸਰਸਵਤੀ। ਔਰ ਬਹੁਤ ਸਾਰੇ ਦੇਸ਼ ਦੇ ਵਿੱਚ, ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਪੂਜਾ ਹੁੰਦੀ ਹੈ ਔਰ ਫਿਰ ਮੂਰਤੀ ਵਿਸਰਜਨ ਹੁੰਦਾ ਹੈ। ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਤਿਉਹਾਰ ਹੈ ਮਨਾਇਆ ਜਾਂਦਾ ਹੈ। ਬਿਲਕੁਲ ਜੀ। ਔਰ ਜੇ ਗੱਲ ਕਰੀਏ ਦੇਸ਼ ਵੰਡ ਤੋਂ ਪਹਿਲਾਂ ਦੀ, ਤੇ ਬਸੰਤ ਪੰਚਮੀ ਦੇ ਇੱਕ ਵੱਡਾ ਮੇਲਾ ਲੱਗਦਾ ਹੁੰਦਾ ਸੀ ਹਕੀਕਤ ਰਾਏ ਹੋਰਾਂ ਦੀ ਸਮਾਧ ਤੇ ਲਾਹੌਰ ਦੇ ਵਿੱਚ। ਬਿਲਕੁਲ ਜੀ, ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਦੇ ਵਿੱਚ ਮੁਗਲ ਹਾਕਮਾਂ ਦੇ ਤਵੱਸਬ ਦਾ ਸ਼ਿਕਾਰ ਹੋਏ ਸਨ। ਉਹਨਾਂ ਨੇ ਇਸਲਾਮ ਮਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਪਸੰਦ ਕੀਤਾ ਸੀ। ਗੱਲ ਕੀ, ਹਰੇਕ ਦਿਨ ਦਾ ਆਪਣਾ ਆਪਣਾ ਕੋਈ ਮਹੱਤਵ ਹੁੰਦਾ ਹੈ, ਕਿਉਂਕਿ ਹਰ ਦਿਨ ਇੱਥੇ ਅਹਿਮ ਹੁੰਦਾ ਹੈ, ਹਰ ਪਲ ਇੱਥੇ ਖਾਸ ਹੁੰਦਾ ਹੈ। ਤੁਸੀਂ ਨਾਲ ਹੋਵੋ ਤਾਂ ਜ਼ਿੰਦਗੀ ਦਾ ਅਹਿਸਾਸ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦਾ ਅਹਿਸਾਸ ਬਣਾਈ ਰੱਖਿਓ। ਵਾਪਸ ਆਉਣੇ ਅਸੀਂ ਨਜ਼ਰੀਆ ਦੇ ਵਿੱਚ ਇਸ ਗੀਤ ਸੰਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅੱਜ ਦਾ ਦਿਨ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਦੇ ਦਿਨ ਹੀ ਖਾਸ ਤੌਰ ਤੇ ਲੋਕੀ ਪੀਲੇ ਕੱਪੜੇ ਲੱਭਦੇ ਆ, ਨਾ ਹੁਣ ਤੇ ਨਵਾਂ ਸਵਾਉਂਦੇ ਆ। ਬਿਲਕੁਲ ਜੀ, ਔਰ ਅੱਜ ਕੱਲ ਦੇ ਦਿਨ ਪੀਲੇ ਪੀਲੇ ਦੰਦਾਂ ਚ ਮੈਨੂੰ ਚੰਗੇ ਲੱਗ ਰਹੇ ਨੇ। ਹਾਸੇ ਕੋਈ ਐਵੇਂ ਦਾ ਕੰਮ ਗਈ। ਲਓ ਜੀ, ਗੱਲ ਕਰਦੇ ਹਾਂ ਬਸੰਤ ਦੀ। ਬਸੰਤ ਦੇ ਦਿਨ ਸੱਚਮੁੱਚ ਲੋਕ ਪੀਲੇ ਪੀਲੇ ਕੱਪੜੇ ਪਾ ਕੇ ਨਿਕਲਦੇ ਨੇ, ਸਰੋਂ ਦਾ ਫੁੱਲ ਬਣ ਕੇ ਨਿਕਲਦੇ ਨੇ। ਔਰ ਪੀਲੇ ਰੰਗਾਂ ਦੇ ਉੱਪਰ, ਪੀਲੇ ਰੰਗ ਦੇ ਕੱਪੜਿਆਂ ਦੇ ਉੱਪਰ ਤੈਨੂੰ ਪਤਾ ਮੱਛਰ ਬਹੁਤ ਬੈਠਦਾ। ਅੱਛਾ। ਹਾਂ, ਮੈਂ ਤਾਂ ਜਦੋਂ ਕਦੇ ਪੀਲੀ ਕਮੀਜ਼ ਪਾ ਲੈਂਦਾ ਹੁੰਦਾ ਸੀਗਾ ਨਾ, ਤੇ ਸਰੋਂ ਦਾ ਫੁੱਲ ਬਣ ਕੇ ਜਦੋਂ ਮੈਂ ਜਾਣਾ ਤੇ ਮੇਰੇ ਆਲੇ ਦੁਆਲੇ ਮੱਛਰ ਫਿਰ ਸਿਰ ਦੇ ਉੱਪਰ ਘੁੰਮਣਾ। ਅੱਛਾ। ਤੇ ਮੈਂ ਤਾਂ ਡਰਦਾ ਕੋਈ ਇਦਾਂ ਦੇ ਕੱਪੜੇ ਨਹੀਂ ਸੀ ਪਾਉਂਦਾ ਹੁੰਦਾ। ਪਰ ਅੱਜ ਪਤਾ ਲੱਗਦਾ ਹੈ ਕਿ ਲੋਕ ਸੱਚੀ ਪੀਲੇ ਕੱਪੜੇ ਪਾ ਕੇ ਬਸੰਤ ਦਾ ਤਿਉਹਾਰ ਮਨਾਉਂਦੇ ਨੇ ਔਰ ਆਪਣੇ ਘਰਾਂ ਦੇ ਵਿੱਚ ਪੀਲੇ ਚੌਲ ਬਣਾਉਂਦੇ ਨੇ, ਬਹੁਤ ਸਾਰੀਆਂ ਖੁਸ਼ੀਆਂ ਮਾਣਦੇ ਨੇ ਔਰ ਇਹਨਾਂ ਖੁਸ਼ੀਆਂ ਦੇ ਵਿੱਚ ਹੀ ਬਸੰਤ ਦਾ ਤਿਉਹਾਰ ਮਨਾਉਂਦੇ ਨੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਜੋਗੀ ਜੀ, ਪੀਲੀ ਪੀਲੀ ਜਿਹੜੇ ਚੌਲ ਨੇ ਨਾ, ਉਹ ਮੈਨੂੰ ਬਹੁਤ ਪਸੰਦ। ਬਸ ਕਰ, ਤੂੰ ਤਾਂ ਚੌਲਾਂ ਦੇ ਦੁਆਲੇ ਹੋ ਗਈ ਆ। ਹਾਂ, ਤੈਨੂੰ ਹੋਰ ਚੇਤਾ ਭੁੱਲ ਗਿਆ ਕੀ? ਹੋ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ। ਕਿਉਂਕਿ ਨਾ ਤੁਹਾਡਾ ਡਿਪਾਰਟਮੈਂਟ ਹੈ, ਸਾਡਾ ਡਿਪਾਰਟਮੈਂਟ ਕਿਚਨ ਚ ਹੁੰਦਾ ਹੈ ਕੁੜੀਆਂ ਦਾ। ਮੈਂ ਨਾ ਬਹੁਤ ਸਾਰੀਆਂ ਕੁੜੀਆਂ ਨੂੰ ਦੇਖਿਆ ਪਤੰਗ ਉਡਾਉਂਦੇ ਆ, ਲੇਕਿਨ ਉਹ ਰੇਅਰ ਹੀ ਹੁੰਦੀ ਹੈ। ਜ਼ਿਆਦਾ ਮੁੰਡੇ ਉੱਤੋਂ ਡੈਕ ਲਾ ਕੇ ਲੱਗੇ ਹੋਏ ਨੇ ਜੀ ਪਤੰਗਾ ਉਡਾਣ। ਚਾਈਨੀਜ਼ ਡੋਰ ਦਾ ਖਹਿੜਾ ਨਹੀਂ ਛੱਡਦੇ ਤੁਸੀਂ ਮੁੰਡੇ। ਬਈ ਸੱਚੀ ਮੁੱਚੀ ਪਤੰਗ ਉਡਾਉਂਦੇ ਹੁੰਦੇ ਸੀਗੇ। ਦੇਖੋ, ਆਪਣੇ ਸਮੇਂ ਦੇ ਵਿੱਚ ਅਸੀਂ ਡੋਰਾਂ ਲੈ ਕੇ ਆਉਣੀਆਂ। ਹਾਂ, ਠੀਕ ਆ ਜੀ। ਔਰ ਮੈਂ ਦੁਆਬਾ ਕਾਲਜ ਦੀ ਨਾ ਕੰਧ ਦੇ ਨਾਲ ਇੱਕ ਬੰਦਾ ਡੋਰ ਬਣਾਉਂਦਾ ਹੁੰਦਾ ਸੀਗਾ। ਅੱਛਾ, ਕੰਧ ਦੇ ਨਾਲ ਹੀ ਡੋਰ ਬੜੇ ਬਣਾਉਂਦੇ ਵੇਖੇ ਮੈਂ। ਦੇਖੋ, ਅਗਲੇ ਨੇ ਪਰਦਾ ਵੀ ਰਗੜਾ ਹੁੰਦਾ।
ਸਾਡੀ ਸਰਕਾਰ ਕੰਧਾਂ ਬਣਾ ਕੇ ਕਈ ਪਰਦੇ ਕਰਨ ਦੀ ਕੋਸ਼ਿਸ਼ ਕਰਦੀ ਆ ਹਾਂ ਤੇ ਕੰਧਾਂ ਦੇ ਨਾਲ ਡੋਰਾ ਨਹੀਂ ਬਣਾ ਸਕਦੇ ਹੈਨਾ ਵਾਈ ਦਿਸ ਕੋਲਾਬਰੇਟੀ। ਅੱਛਾ ਹਾਂਜੀ ਅੰਗਰੇਜ਼ੀ ਦਿਓ ਮੇਰੇ ਕੋਲ ਫਾਸਟ ਹੋ ਗਈ ਬਹੁਤ ਜ਼ਿਆਦਾ ਲਓ ਜੀ ਗੱਲ ਕਰਦੇ ਹਾਂ ਕਿ ਦੁਆਬਾ ਕਾਲਜ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਨਾ ਤੇ ਉੱਥੇ ਉਹਦੇ ਕੰਧ ਦੇ ਨਾਲ ਨਾ ਇੱਕ ਬੰਦੇ ਨੇ ਵਿਚਾਰੇ ਨੇ ਆਪਣਾ 2 ਡੰਡੇ ਜਿਹੇ ਗੱਡੇ ਹੋਣੇ ਉਹਦੇ ਡੋਰਾ ਬਣਾਉਣੀਆਂ ਉਹਨੇ ਤੇ ਉਤੋਂ ਡੋਰ ਲੈ ਕੇ ਆਉਣੀ ਜਾਂ ਪਿੰਨਾ ਜਿਹੜਾ ਗੋਲਾ ਜਿਹਦਾ ਹੋਣਾ ਉਹਨੂੰ ਪਿੰਨਾ ਕਹਿਣਾ ਫਿਰ ਜਿਹੜੀ ਇੱਕ ਚਰਖੜੀ ਜੀ ਹੁੰਦੀ ਆ ਉਹਨੂੰ ਭੌਣੀ ਕਹਿਣਾ। ਅੱਛਾ ਹਾਂ ਬਈ ਭੌਣੀ ਇੰਨੇ ਦੀ ਪਿੰਨਾ ਇੰਨੇ ਦਾ ਤੇ ਅਸੀਂ ਉਹ ਡੋਰਾ ਲੈ ਕੇ ਆਉਣੀਆਂ ਤੇ ਰੱਖਣੀਆਂ ਘਰਦਿਆਂ ਤੋਂ ਲੁਕੋ ਕੇ ਕਿਉਂਕਿ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਮੁੰਡਾ ਡੋਰ ਲੈ ਕੇ ਆਇਆ ਤੇ ਫਿਰ ਤੈਨੂੰ ਪਤਾ ਵੀ ਅਗਲੇ ਵੀ ਪਤੰਗ ਵਾਂਗੂ ਤੈਨੂੰ ਉਡਾ ਸਕਦੇ ਸੀ। ਸਹੀ ਹੈ। ਪਰ ਇਹਦੇ ਬਾਵਜੂਦ ਵੀ ਡਰੇ ਤੇ ਤੁਸੀਂ ਕਦੇ ਵੀ ਨਹੀਂ। ਨਾ ਜੀ ਨਾ ਪਤੰਗਾਂ ਚੜਾਉਣੀਆਂ ਅਸੀਂ ਚੜਾਉਣ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਨੂੰ ਮਜ਼ਾ ਪਤਾ ਕਦੋਂ ਆਉਂਦਾ ਸੀਗਾ? ਕਦੋਂ? ਆਏ ਹਾਏ 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 ਇੱਕ ਪਤੰਗ ਲਈ 20 ਜਾਣੇ ਲੜਿਆ ਕਰਦੇ ਸੀ। ਮੈਂ ਕਿਹਾ ਜੀ ਧਿਆਨ ਸਾਡਾ ਉੱਪਰ ਹੋਣਾ ਹਾਂ ਉੱਪਰ ਧਿਆਨ ਰੱਖਿਆ ਹੋਣਾ ਦੌੜਦੇ 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 ਫਾੜ ਦੇਣੀ ਕਦੇ ਕਿਸੇ ਦੇ ਸਾਈਕਲ ਦੇ ਵਿੱਚ ਕਦੇ ਕਿਸੇ ਦੇ ਸਾਈਕਲ ਦੇ ਵਿੱਚ ਵੱਜਣਾ। ਮੈਨੂੰ ਚੇਤਾ ਮੇਰਾ ਦੋਸਤ ਇੱਕ ਗੋਪੀ ਹੁੰਦਾ ਸੀ ਤੇ ਉਹਦੀ ਤਾਂ ਵਿਚਾਰੀ ਦੀ ਵੱਟ ਤੋਂ ਦੌੜਦੇ ਦੀ ਡੱਕੇ ਬਾਂਹ ਵੀ ਟੁੱਟ ਗਈ ਸੀ। ਹਾਂ ਬਹੁਤ ਇਦਾਂ ਦੇ ਅਸੀਂ ਖਤਰਨਾਕ ਖੇਡ ਖੇਡੇ ਆ। ਫਿਰ ਪਤੰਗ ਲੁੱਟਣੀ ਇੱਕ ਪਤੰਗ ਦੇ ਮਗਰ 25 ਜਾਣੇ ਦੌੜਨੇ ਠੀਕ ਹੈ ਨਾ ਤੇ ਜਦੋਂ ਦੌੜਨਾ ਤੇ ਦੇਖਣੇ ਤੇ ਪਤੰਗ ਫਿਰ ਲੁੱਟ ਹੋ ਜਾਣਾ। ਡੋਰ ਪਿਛਲੇ ਦੇ ਹੱਥ ਆ ਗਈ ਪਤੰਗ ਮੂਹਰਲੇ ਦੇ ਹੱਥ ਆ ਗਿਆ ਨਾ ਡੋਰ ਵਾਲੇ ਦੇ ਕੰਮ ਡੋਰ ਹੋਣੀ ਨਾ ਪਤੰਗ ਵਾਲੇ ਦੇ ਪਤੰਗ। ਸਭ ਤੋਂ ਵੱਡੀ ਇਹ ਹੁੰਦੀ ਸੀ ਕਿ ਜੇ ਪਤੰਗ ਅਸੀਂ ਨਹੀਂ ਨਾ ਲੁੱਟਿਆ ਜੇ ਮਾੜੇ ਨੇ ਲੁੱਟ ਲਿਆ ਕਿਸੇ ਨੇ ਪਤੰਗ ਹੀ ਪਾੜ ਦਿਓ। ਇਹ ਜਿਹੜੀਆਂ ਚੀਜ਼ਾਂ ਸੀ ਨਾ ਮੈਂ ਕਿਹਾ ਜੀ ਇਹ ਤਾਂ ਬਦਲਾਖੋਰੀ ਦੀ ਨੀਤੀ ਸ਼ੁਰੂ ਤੋਂ ਹੀ ਬਹੁਤ ਅਸੀਂ ਸਿੱਖੀ ਆ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਤੇ ਪਤੰਗ ਚੜਾ ਰਹੇ ਹਾਂ ਤੇ ਨਾਲੇ ਪਤੰਗਾਂ ਵਾਂਗੂ ਸਾਡੀ ਜ਼ਿੰਦਗੀ ਦੇ ਉਹ ਚਾਹ ਜਿਹੜੇ ਆ ਜਿਹੜੇ ਕਿ ਉੱਡੇ ਹੋਏ ਆ ਭਾਵੇਂ ਹਾਂਜੀ ਉੱਡੇ ਹੋਏ ਆ ਚਾਹ ਹਾਂਜੀ ਤੇ ਉਹਨਾਂ ਦੀਆਂ ਤਲਾਵਾਂ ਜਿਹੜੀਆਂ ਵਿਚਾਰਿਆਂ ਦੀਆਂ ਢਿੱਲੀਆਂ ਹੋਈਆਂ ਤੇ ਜਦੋਂ ਢਿੱਲੀਆਂ ਹੋਈਆਂ ਹੁਣ ਤਲਾਵਾਂ ਤੁਣਕਾ ਚੰਗੀ ਤਰ੍ਹਾਂ ਵੱਜਦਾ ਨਹੀਂ ਭਾਵੇਂ ਅੱਜ ਕੱਲ ਚਾਵਾਂ ਨੂੰ ਵੀ ਤੁਣਕਾ ਨਹੀਂ ਵੱਜਦਾ ਪਰ ਫਿਰ ਵੀ ਇਹ ਪਤੰਗਾਂ ਉੱਡ ਰਹੀਆਂ ਨੇ ਔਰ ਉੱਡਦੀਆਂ ਹੋਈਆਂ ਪਤੰਗਾਂ ਆਸਮਾਨ ਦੇ ਵਿੱਚ ਬਹੁਤ ਸਾਰੇ ਸੁਨੇਹੇ ਦਿੰਦੀਆਂ ਨੇ। ਇੱਕ ਗੱਲ ਇਹ ਵੀ ਹੈ ਕਿ ਕਹਿੰਦੇ ਨੇ ਕਿ ਗੁੱਡੀ ਕਿਸੇ ਦੀ ਨਾ ਟੁੱਟੇ ਅਸਮਾਨੋਂ ਕਿਸੇ ਦਾ ਰੱਬਾ ਦਿਲ ਨਾ ਟੁੱਟੇ ਜੀ। ਜਦੋਂ ਗੁੱਡੀ ਚੜਦੀ ਹੈ ਨਾ ਬੜੀ ਤੇਜ਼ੀ ਦੇ ਨਾਲ ਤਾਂ ਫਿਰ ਗੁੱਡੀਆਂ ਦੇ ਪੇਚੇ ਲੱਗਦੇ ਨੇ ਪੇਚੇ ਲੱਗਦੇ ਨੇ ਤੇ ਪੇਚੇ ਫਿਰ ਕਈ ਵਾਰ ਕੱਟੇ ਵੀ ਜਾਂਦੇ ਨੇ ਜੀ ਤੇ ਜਿਨ੍ਹਾਂ ਦੀ ਪਤੰਗ ਕੱਟੀ ਜਾਂਦੀ ਹੈ ਠੀਕ ਹੈ ਨਾ ਤੇ ਉਹ ਫਿਰ ਕਿਸੇ ਦੇ ਹੱਥ ਲੁੱਟੀ ਵੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਇਹ ਪਤੰਗ ਜਿਹੜੀ ਚੜ੍ਹਦੀ ਹੈ ਨਾ ਉਸ ਪਤੰਗ ਤੋਂ ਸਾਨੂੰ ਜ਼ਿੰਦਗੀ ਦਾ ਸਬਕ ਲੈਣਾ ਚਾਹੀਦਾ। ਬਿਲਕੁਲ ਜੀ ਖੈਰ ਫਿਲਾਸਫੀ ਤਾਂ ਹੋ ਗਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਸੁਣਦੇ ਰਹੋ ਪੰਜਾਬੀ ਰੇਡੀਓ US। ਤੁਸੀਂ ਜੀ ਪੰਜਾਬੀ ਰੇਡੀਓ US ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ। ਜੋਗੀ ਜੀ ਇੱਕ ਗੱਲ ਹੋਰ ਮੈਂ ਸੋਚਦੀ ਆ ਜਿੱਦਾਂ ਮੁੰਡੇ ਜ਼ਿਆਦਾ ਪਤੰਗਾ ਵਧਾਉਂਦੇ ਨੇ ਨਾ ਕੁੜੀਆਂ ਘੱਟ ਵੱਧ ਨੇ ਵਿਰਲੀਆਂ ਨੇ ਮੈਂ ਨਹੀਂ ਕਹਿੰਦੀ ਕਿ ਨਹੀਂ ਜਿੱਦਾਂ ਬਹੁਤ ਸਾਰੀਆਂ ਕੁੜੀਆਂ ਬੁਲਟ ਵੀ ਚਲਾਉਂਦੀਆਂ ਨੇ ਪਰ ਜ਼ਿਆਦਾ ਗਿਣਤੀ ਮੁੰਡਿਆਂ ਦੀ ਆ। ਇਹ ਤਿਉਹਾਰ ਵੀ ਮੈਕਸਿਮਮ ਮੁੰਡਿਆਂ ਦਾ ਹੀ ਗਿਣਿਆ ਜਾਂਦਾ ਹੈ ਜ਼ਿਆਦਾ ਮੁੰਡੇ ਹੀ ਪਤੰਗਾ ਚੜਾਉਂਦੇ ਦਿਖਾਈ ਦਿੰਦੇ ਨੇ। ਨੰਬਰ 2 ਇਹ ਕਿ ਇੱਕ ਉਮਰ ਤੋਂ ਬਾਅਦ ਲੈਟਸ ਸੇ ਕਿ 20 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਉਹ ਪਤੰਗਾ ਨਹੀਂ ਚੜਾਉਂਦੇ ਜੋ ਚਾਹ ਬਚਪਨ ਦੇ ਵਿੱਚ ਸੀ ਉਹ ਨਹੀਂ ਰਹਿ ਜਾਂਦਾ ਜੋ ਗੁੱਡੀ ਲੁੱਟਣ ਦਾ ਮਜ਼ਾ ਬਚਪਨ 'ਚ ਸੀ ਉਹ ਨਹੀਂ ਰਹਿ ਜਾਂਦਾ। ਹੁਣ ਤੁਸੀਂ ਕਿਉਂਕਿ ਵੱਖਰੀ ਦੌੜ ਦੇ ਵਿੱਚ ਹੋ ਜਾਂ ਤਾਂ ਤੁਸੀਂ ਬਾਹਰ ਆ ਗਏ ਹੋ ਜਾਂ ਪੜ੍ਹ ਰਹੇ ਹੋ ਜਾਂ ਕਿਸੇ ਵੱਡੇ ਅਹੁਦੇ ਤੇ ਚਲੇ ਗਏ ਹੋ ਹੈ ਨਾ ਸੋ ਹੁਣ ਉਹ ਚੀਜ਼ਾਂ ਨਹੀਂ ਰਹਿ ਜਾਂਦੀਆਂ ਜੋ ਮਜ਼ਾ ਬਚਪਨ ਦਾ ਆ ਉਹ ਉਹਦਾ ਹੀ ਹੈ ਉਸ ਤੋਂ ਬਾਅਦ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ ਇਹ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ ਬਣੀ ਹੋਈ ਔਰ ਇਸ ਜ਼ਿੰਦਗੀ ਦੀ ਕਹਾਣੀ ਨੂੰ ਸਾਨੂੰ ਸਮਝਣਾ ਪਏਗਾ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਬਿਲਕੁਲ ਜਿਵੇਂ ਬਸੰਤ ਹੈ ਉਸੇ ਤਰ੍ਹਾਂ ਹੀ ਸਾਡੇ ਚਾਹ ਜਿਹੜੇ ਨੇ ਸਾਡੇ ਕੁਝ ਤਿਉਹਾਰ ਜਿਹੜੇ ਨੇ ਜਾਂ ਕਹਿ ਲਓ ਵੀ ਸਾਡੇ ਕੁਝ ਖੇਡ ਨੇ ਉਹ ਸਾਡੇ ਸਾਰੇ ਹੀ ਛੁੱਟ ਜਾਂਦੇ ਨੇ ਬਚਪਨ ਤੋਂ ਬਾਅਦ। ਇੱਕ ਉਮਰ ਤੋਂ ਬਾਅਦ ਅਸੀਂ ਉਹਨਾਂ ਖੇਡਾਂ ਨੂੰ ਮਾਣ ਹੀ ਨਹੀਂ ਸਕਦੇ ਚੇਤਾ ਰਹਿ ਜਾਂਦਾ ਬਸ ਚੇਤਾ ਰਹਿ ਜਾਂਦਾ। ਕਹਿੰਦੇ ਨੇ ਕਿ ਖੁੱਲਾ ਜੂੜਾ ਵਗਦੀਆਂ ਨਲੀਆਂ ਨੰਗੇ ਪੈਰ ਤੇ ਪਿੰਡ ਦੀਆਂ ਗਲੀਆਂ ਲੁਕਣ ਮਿੱਟੀ ਵਾਲੀ ਮਿੱਤਰੋ ਵਾਰੀ ਚਲੀ ਗਈ ਉਹ ਬਚਪਨ ਦੀਆਂ ਖੇਡਾਂ ਤੇ ਰੁੱਤ ਪਿਆਰੀ ਚਲੀ ਗਈ। ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਮੇਂ ਦੇ ਨਾਲ ਸੌਂਦੀਆਂ ਨੇ ਜੀ ਚੰਗੀਆਂ ਲੱਗਦੀਆਂ ਨੇ ਔਰ ਉਹ ਸਮੇਂ ਦੇ ਨਾਲ ਜੇਕਰ ਹੁੰਦੀਆਂ ਰਹਿਣ। ਹੁਣ ਆਪਾਂ ਆਮ ਤੌਰ ਤੇ ਨਾ ਜਦੋਂ ਵੱਡੇ ਹੋ ਜਾਈਦਾ ਜਿੱਦਾਂ ਹੁਣ ਖੈਰ ਤੁਸੀਂ ਤਾਂ ਉਮਰ ਵਿਆਹ ਚੁੱਕੇ ਆ
ਹਾਂਜੀ ਅੱਛਾ। ਲੱਦ ਗਈ ਉਮਰ ਤੁਹਾਡੀ। ਹਾਂ ਜਿੱਦਾਂ ਹੁਣ ਅਸੀਂ ਜਿੱਦਾਂ ਹੁਣ ਜਵਾਨੀ ਵੇਲੇ ਹਾਂ ਹੋਏ 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 ਹਾਂਜੀ ਤੇ ਚੜ੍ਹਦੀ ਉਮਰ ਆ ਬਹੁਤ ਜ਼ਿਆਦਾ। ਫੇਸਬੁੱਕ ਤੇ ਨਾ ਫੋਟੋਆਂ ਸਭ ਦੱਸ ਦਿੰਦੇ। ਤੇ ਫਿਰ ਦੇਖੀ ਜਾਣ ਫੇਸਬੁੱਕ ਤੇ ਬੰਦਾ। ਅੱਗੇ ਰੇਡੀਓ ਤੇ ਪਤਾ ਨਹੀਂ ਸੀ ਲੱਗਦਾ, ਫੋਟੋ ਨਹੀਂ ਸੀ ਆਂਦੀ, ਹੁਣ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਯੰਗ ਹੈ ਜਾਂ ਬਜ਼ੁਰਗ ਹੈ ਜਾਂ ਕਿੱਦਾਂ। ਅਗਲੇ ਨੂੰ ਇਹ ਵੀ ਪਤਾ ਕਿ ਰਮਨੀਕ ਕੌਰ ਕਿੰਨੀ ਕੁ ਬੁੱਢੀ ਹੈ। ਓਕੇ ਚਲੋ ਫਿਰ ਮੰਨਣਾ ਹੀ ਹੁੰਦਾ ਬੰਦੇ ਨੇ। ਜਿਹਨੇ ਮੰਨ ਲਿਆ ਉਹਨੇ ਮੰਨ ਲਿਆ, ਜਿਹਨੇ ਨਹੀਂ ਮੰਨਿਆ ਉਹਨੇ ਨਾ ਮੰਨਿਆ। ਗੱਲ ਕਰਦੇ ਆ ਕਿ ਬਚਪਨ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਬਚਪਨ ਕਿਹੋ ਜਿਹਾ ਹੁੰਦਾ, ਕਿਹੋ ਜੀਆਂ ਪਤੰਗਾਂ ਵਾਂਗੂ ਉਹ ਉੱਡਦਾ ਫਿਰਦਾ ਹੈ ਅੰਬਰਾਂ ਦੇ ਵਿੱਚ, ਕਦੇ ਤਾਰੀਆਂ ਲਾਉਂਦਾ, ਕਦੇ ਜ਼ਮੀਨ ਤੇ ਦੌੜਦਾ ਹੈ, ਕਦੇ ਆਲੇ ਦੁਆਲੇ ਦੌੜਦਾ। ਇਹ ਸੱਚੀ ਮੁੱਚੀ ਖੇਡਾਂ ਬਚਪਨ ਦੀਆਂ ਬੜੀਆਂ ਪਿਆਰੀਆਂ ਸੀ ਪਰ ਅੱਜ ਵਿਸਰ ਗਈਆਂ। ਪਤੰਗਾਂ ਦੀ ਗੱਲ ਚੱਲ ਰਹੀ ਹੈ ਜੀ, ਔਰ ਇਹ ਪਤੰਗਾਂ ਦੇ ਚਾਅ ਜਿਹੜੇ ਬੱਚਿਆਂ ਨੂੰ ਬਹੁਤ ਹੁੰਦੇ ਆ। ਬੱਚੇ ਜ਼ਿੱਦ ਕਰਦੇ ਆ। ਮੈਂ ਇੱਕ ਵਾਰੀ ਆਪਣੇ ਮਾਮੇ ਨੂੰ ਨਾ ਉਂਗਲ ਲਾਈ। ਅੱਛਾ। ਮੈਂ ਕਿਹਾ ਮਾਮਾ ਮੈਨੂੰ ਪਤੰਗ ਲੈ ਕੇ ਦੇ। 10 ਕਿਦਾ ਪਤੰਗ ਹੁੰਦਾ ਸੀ ਉਦੋਂ। ਅੱਛਾ। ਤੇ ਮੈਂ ਕਿਹਾ ਚਲ ਮੈਨੂੰ ਥੋੜੀ ਜਿਹੀ ਨਾਲ ਡੋਰ ਲੈ ਦੀ ਨਾ। ਉਹਦਾ ਰੁਪਈਏ 2 ਰੁਪਈਏ ਦੇ ਵਿੱਚ ਸਰ ਜਾਣਾ ਸੀਗਾ। ਲਓ ਜੀ ਉਂਗਲ ਲਾ ਕੇ, ਕਹਿੰਦਾ ਕਿੱਥੇ ਕਿ ਦੁਕਾਨ ਹੈ? ਮੈਂ ਕਿਹਾ ਨਾਲ ਹੀ ਆਪਣੇ ਘਰ ਦੇ ਬਾਹਰ ਨਿਕਲਦੇ ਸਾਰੇ। ਘਰ ਦੇ ਬਾਹਰ ਨਿਕਲੇ, ਸੜਕ ਆ ਗਈ। ਕਹਿੰਦਾ ਕਿੱਥੇ ਦੁਕਾਨ? ਮੈਂ ਕਿਹਾ ਨਾਲ ਹੀ ਤਾਂ ਹੈਗੀ। ਲਓ ਜੀ ਮੈਂ ਮੋਰੇ ਮਾਮਾ ਮਗਰ ਮਗਰ ਅੱਧ ਕਿ ਜਦੋਂ ਪਹੁੰਚੇ ਮਾਮਾ ਦਾ ਪੈਰ ਪਿਛਾ ਨੂੰ ਖਿੱਚੇ। ਅੱਛਾ। ਕਹਿੰਦਾ ਕਿੱਥੇ ਤੇਰੀ ਦੁਕਾਨ ਆ ਗਈ ਆ? ਹੈ ਇੱਥੇ ਤਾਂ ਕਿਤੇ ਕੋਈ ਦੁਕਾਨ ਹੈ ਨੀ ਗੀ। ਉਹ ਮੈਂ ਕਿਹਾ ਮਾਮਾ ਨਾਲ ਹੀ ਤਾਂ ਨਾਲ ਕਰਦਾ। ਕਹਿੰਦਾ ਮੈਨੂੰ ਕਿੰਨੀ ਦੂਰ ਰਿਹਾ ਆ? ਮੈਂ ਚੱਲਾਂ ਘਰ ਨੂੰ। ਮੈਂ ਕਿਹਾ ਯਾਰ ਜਿੰਨੀ ਦੇਰ ਤੂੰ ਬਾਸ ਪੜਨਾ ਉਨੀ ਦੇਰ ਉਮਰ ਦੁਕਾਨ ਆਣੀ ਆ ਜਾ ਕੋਈ ਨਹੀਂ। ਉਹ ਵੀ ਸਿਰ ਸੁੱਟ ਕੇ ਫਿਰ ਮਗਰ ਮੇਰੇ ਆ ਗਿਆ। ਇਹਦਾ ਮਤਲਬ ਇਹ ਆ ਕਿ ਤੁਸੀਂ ਨਿੱਕੇ ਹੁੰਦੇ ਤੋਂ ਇਦਾਂ ਹੀ ਚਾਲੂ ਹੋ। ਹਨਾ ਪਲੈਨਿੰਗ ਆ ਹੈਨਰੀ ਸ਼ਾਤਰ ਹੁੰਦਾ। ਮੈਂ ਕਿਹਾ ਜੀ ਹੈਨਰੀ ਫਿਊਲ ਨੇ ਸਾਡੇ ਕੋਲੇ ਪਲੈਨਿੰਗ ਸਿੱਖ ਕੇ ਉਹ ਬਿਜ਼ਨਸ ਮੈਨੇਜਮੈਂਟ ਦੇ ਰੂਲ ਦੇ ਵਿੱਚ ਸਭ ਤੋਂ ਪਹਿਲਾਂ ਪਲੈਨਿੰਗ ਠੋਕੀ। ਅੱਛਾ। ਹਾਂ ਤੇ ਅਸੀਂ ਬੜੀ ਪਲੈਨਿੰਗ ਦੇ ਨਾਲ, ਬੜੀ ਕੀ ਕਹਿੰਦੇ ਆ ਚਾਲ ਸਾਜ਼ੀ ਦੇ ਨਾਲ, ਹਾਂ ਜਾਲ ਸਾਜੀ ਤੁਹਾਡੇ, ਤੇ ਆਪਣੇ ਮਾਮੇ ਦੇ ਕੋਲੋਂ ਪਤੰਗ ਲਿਆ। ਪਤੰਗ ਲੈ ਕੇ ਚੜਾਉਣ ਦੀ ਜਦੋਂ ਵਾਰੀ ਆਈ ਤੇ ਉਧਰ ਫਿਰ ਡਿਕਟੇਟਰਸ਼ਿਪ ਜਿਹੜੀ ਘਰ ਦੇ ਵਿੱਚ ਚੱਲਦੀ ਹੁੰਦੀ ਸੀਗੀ। ਅੱਛਾ। ਹਾਂਜੀ ਉਹਨਾਂ ਦੀ ਥਾਪੀ ਖੜੀ ਹੋਈ। ਪੌੜੀਆਂ ਨਹੀਂ ਚੜਨ ਦਿੱਤਾ ਜੀ। ਹਾਂ ਪਤੰਗ ਵਿਚਾਰਾ ਮੇਰਾ ਮੇਰੇ ਮੂੰਹ ਵੱਲ ਦੇਖੇ, ਮੈਂ ਪਤੰਗ ਵੱਲ ਦੇਖਾਂ। ਉਧਰ ਦੂਸਰਾ ਮਾਮਾ ਮੇਰੇ ਵੱਲ ਦੇਖ ਲਿਆ ਕਰੇ ਮੁਸਕਰਾ ਕੇ, ਤੇ ਉਹ ਵੀ ਖੁਸ਼ ਅੰਦਰੋਂ ਕਿ ਮੈਨੂੰ ਜਿਹੜਾ ਏਡਾ ਤੋੜ ਕੇ ਲਿਆ ਉਹ ਵਧੀਆ ਹੋਇਆ ਇਹਦੇ ਨਾਲ ਹੋਈ ਉਹ ਟਿਟ ਫੋਰ ਟੈਟ ਹੋ ਗਿਆ। ਪੰਜਾਬੀ ਰੇਡੀਓ ਯੂਐਸ ਸੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋ ਖੁਸ਼ੀ ਉਸ ਵੇਲੇ 10 ਦੀ ਪਤੰਗ ਦੇ ਨਾਲ ਆਉਂਦੀ ਸੀ, ਅੱਜ 1000 ਰੁਪਏ ਦੀ ਪਤੰਗ ਦੇ ਨਾਲ ਵੀ ਨਹੀਂ ਆਉਂਦੀ। ਤੁਹਾਨੂੰ ਪਤਾ ਕਿ ਐਤਕੀ ਅਸਮਾਨ ਦੇ ਵਿੱਚ ਨਾ ਕਿਸਾਨੀ ਵਾਲੀਆਂ ਪਤੰਗਾਂ ਵੀ ਜਿਹੜੀਆਂ ਨੇ ਉੱਡੀਆਂ ਨੇ ਅਸਮਾਨ ਦੇ ਵਿੱਚ। ਹਰ ਤਰ੍ਹਾਂ ਦੀ ਪਤੰਗ ਆਉਂਦੀ ਹੈ। ਮੈਂ ਖੁਦ ਹੈਰਾਨ ਹੁੰਦੀ ਹਾਂ ਕਿ ਤੁਸੀਂ 10 ਦੀ ਪਤੰਗ ਵੀ ਦੇਖੀ ਹੈ, ਮੈਂ ਖੁਦ ਰੁਪਈਏ ਵਾਲੀ ਵੀ ਦੇਖੀ ਆ, 5 ਰੁਪਏ ਵਾਲੀ ਵੀ ਦੇਖੀ ਆ, 10 ਰੁਪਏ ਵਾਲੀ ਵੀ ਦੇਖੀ ਆ। ਹੁਣ ਤਾਂ ਹੈਰਾਨ ਹੋ ਜਾਈਦਾ, ਇੰਨੀਆਂ ਵੱਡੀਆਂ ਪਤੰਗਾਂ। ਬਿਲਕੁਲ ਜੀ। ਔਰ ਮੈਂ ਚਾਈਨਾ ਦੇ ਵਿੱਚ ਨਾ ਬਹੁਤ ਵੱਡੀਆਂ ਪਤੰਗਾਂ ਦੇਖੀਆਂ, ਪਰ ਉੱਥੇ ਉਹਨਾਂ ਨੂੰ ਚੜਾਉਣ ਦੇ ਵਾਸਤੇ ਡਿਜ਼ਾਈਨਰ ਵੀ ਬਹੁਤ ਲੰਬੀਆਂ ਉਹਨਾਂ ਦੀਆਂ ਪੂਛਾਂ ਜੀਆਂ, ਪਰ ਮੈਂ ਖੁਦ ਪੂਛ ਲਾਇਆ ਕਰਦਾ ਸੀ। ਅੱਛਾ। ਇਹਦਾ ਮਤਲਬ ਚਾਈਨਾ ਨੇ ਵੀ ਮੇਰੇ ਕੋਲੋਂ ਆਈਡੀਆ ਚੋਰੀ ਕੀਤਾ ਉਹ ਪੂਛ ਲਾਉਣ ਦਾ। ਮੈਂ ਅਖਬਾਰ ਦੀ ਕੱਟ ਕੇ ਨਾ ਬਹੁਤ ਲੰਬੀ ਪੂਛ ਲਾਉਣੀ। ਅੱਛਾ। ਅਖਬਾਰ ਕੱਟ ਲੈਣੀ, ਕੱਟੀ ਜਾਣੀ ਉਹਦੀਆਂ ਮਤਲਬ ਪੂਰੇ ਜੰਡੂ ਸਿੰਘ ਪਤਾ ਲੱਗ ਜਾਂਦਾ ਵੀ ਇਹ ਪਤੰਗ ਜੋਗੀ ਦੀ ਆ। ਹਾਂ ਵੇ ਕਾਰਜਦਾਨੀ ਉਹਦੀ ਆ। ਮੈਂ ਨਾ ਪੂਛਾਂ ਕੱਟ ਕੇ ਪਤੰਗ ਦੀਆਂ, ਉਹਦੀਆਂ ਅਖਬਾਰ ਦੀਆਂ ਜੋੜ ਕੇ ਉਹਨੂੰ ਲੇਟੀ ਜੀ ਬਣਾ ਕੇ, ਉਦੋਂ ਕਿਹੜੀਆਂ ਉੱਥੇ ਸੈਲੋ ਟੇਪਾਂ ਹੁੰਦੀਆਂ ਸੀਗੀਆਂ ਹਨਾ, ਲੇਟੀ ਲਾ ਕੇ ਆਟੇ ਦੀ ਬਣਾ ਕੇ ਸਿੱਖੇ ਹੁੰਦੇ ਸੀਗੇ। ਬਹੁਤ ਸਕੀਮੀ ਆਪਾਂ ਵੀ ਬਹੁਤ ਸੀਗੇ। ਵੱਡੀ ਸਾਰੀ ਪੂਛ ਲਾ ਕੇ ਪਤੰਗ ਚੜਾਉਣਾ। ਤੇ ਸਭ ਤੋਂ ਜ਼ਿਆਦਾ ਸਾਨੂੰ ਦੁੱਖ ਪਤਾ ਕੀ ਹੁੰਦਾ ਸੀ? ਸੋਚਦੇ ਹੁੰਦੇ ਸੀ ਕਿਤੇ ਜੇਕਰ ਸਾਡੇ ਹੱਥ ਵਾਸਤੇ ਸਰਕਾਰ ਆ ਜਾਵੇ ਤਾਂ ਸਾਹਮਣੇ ਜਿਹੜਾ ਗੁਰਨਾਮ ਸਿੰਘ ਦਾ ਚਬਾਰਾ ਆ ਉਹ ਢਾਈ ਦਈਏ ਕੁਝ ਲੈ ਕੇ, ਕਿਉਂਕਿ ਸਾਡਾ ਪਤੰਗ ਅਕਸਰ ਉਹਦੇ ਵਿੱਚ ਫਸਦਾ ਹੁੰਦਾ ਸੀ। ਦੁੱਖ ਪਤਾ ਕਿਹੜੀ ਗੱਲ ਦਾ ਹੁੰਦਾ ਸੀ? ਕਿ ਉੱਥੇ ਨਿਆਣਾ ਤਾਂ ਕੋਈ ਹੁੰਦਾ ਨਹੀਂ ਸੀਗਾ, ਸਾਡਾ ਪਤੰਗ ਵਿਚਾਰਾ ਉੱਥੇ ਅਨਾਥ ਹੀ ਪਿਆ ਰਹਿੰਦਾ ਸੀ। ਪੰਜਾਬੀ ਰੇਡੀਓ ਯੂਐਸ ਸੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜਿਵੇਂ ਜੋਗੀ ਜੀ ਤੁਸੀਂ ਇਹ ਗੱਲ ਕਹੀ ਨਾ ਕਿ ਲੇਟੀ ਨਾਲ ਅਸੀਂ ਇਹ ਕਰਦੇ ਹੁੰਦੇ ਸੀਗੇ ਹਨਾ, ਪਤੰਗਾ ਜੋੜਦੇ ਸੀ, ਸੈਲੋ ਟੇਪ ਨਹੀਂ ਸੀ ਹੁੰਦੇ। ਜਿੱਦਾਂ ਟੈਕਨੋਲੋਜੀ ਵਧੀ, ਇੱਕ ਟਾਈਮ ਇਹੋ ਜਿਹਾ ਹੁੰਦਾ ਸੀ ਜਿਹੜੀਆਂ ਕੱਚੀਆਂ ਡੋਰਾਂ ਹੁੰਦੀਆਂ ਸੀ, ਔਰ ਉਹ ਡੋਰਾਂ ਭਾਵੇਂ ਕੱਚੀਆਂ ਹੁੰਦੀਆਂ ਸੀਗੀਆਂ ਪਰ ਕਿਸੇ ਦੀ ਜਾਨ ਨਹੀਂ ਸੀ ਲੈਂਦੀਆਂ। ਅੱਜ ਜਿਉਂ ਸਮਾਂ ਬੀਤਦਾ ਜਾ ਰਿਹਾ, ਅਸੀਂ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਹਾਂ, ਚਾਈਨੀਜ਼ ਡੋਰ ਦਾ ਟ੍ਰੈਂਡ ਹਟ ਹੀ ਨਹੀਂ ਰਿਹਾ, ਔਰ ਇੰਨੇ ਖਤਰਨਾਕ
ਤਰੀਕੇ ਦੇ ਨਾਲ ਅਸੀਂ ਕਹਿੰਦੇ ਖਾਣ ਪੀਣ 'ਚ ਮਿਲਾਵਟ, ਡੋਰਾਂ ਦੇ ਵਿੱਚ ਵੀ ਮਿਲਾਵਟ ਹੈ ਔਰ ਇਹ ਸਿੱਧਾ ਜਾਨਲੇਵਾ ਬਣ ਗਈਆਂ ਨੇ। ਬਿਲਕੁਲ ਜੀ, ਬੱਚਿਆਂ ਦੀਆਂ ਖੇਡਾਂ ਦੇ ਵਿੱਚ ਮਿਲਾਵਟ ਹੋਣ ਲੱਗ ਪਈ ਔਰ ਇਹ ਜਿਹੜੀ ਡੋਰ ਆ ਨਾ ਸੱਚਮੁੱਚ ਬੜੀ ਖਤਰਨਾਕ ਹੈ। ਇਸ ਡੋਰ ਨੇ ਬਹੁਤ ਵੱਡੇ ਹਾਦਸੇ ਕੀਤੇ ਨੇ। ਜਿੱਥੇ ਪੰਛੀਆਂ ਦੀਆਂ ਜਾਨਾਂ ਲਈਆਂ ਨੇ ਉੱਥੇ ਬੱਚਿਆਂ ਦੇ ਮੂੰਹ ਦੇ ਉੱਪਰ 70 ਟਾਂਕੇ ਲੱਗੇ ਨੇ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਵਾਰ ਮੈਂ ਜਾ ਰਿਹਾ ਸੀ ਜਲੰਧਰ ਸ਼ਹਿਰ ਦੇ ਵਿੱਚ, ਨਕੋਦਰ ਚੌਂਕ ਦੇ ਕੋਲ ਗਿਆ ਤੇ ਮੈਨੂੰ ਨਾ ਗੂੰ ਇਹਦਾ ਕੋਈ ਆਵਾਜ਼ ਹੀ ਆਉਣ ਲੱਗ ਪਈ। ਹਾਂ, ਮੈਂ ਸੋਚਾਂ ਕਿ ਆਵਾਜ਼ ਕਾਦੀ ਹੈ। ਫਿਰ ਹੌਲੀ ਕਰਦੀ ਨਾ ਡੋਰ ਹੇਠਾਂ ਨੂੰ ਜਦੋਂ ਆਈ ਹੈਲਮਟ ਤੋਂ, ਉਹ ਮੈਂ ਜਦੋਂ ਮੇਰੀ ਠੋਡੀ ਦੇ ਕੋਲ ਆਈ ਤਾਂ ਮੈਂ ਹੱਥ ਪਾ ਲਿਆ ਵਿੱਚ। ਜਦੋਂ ਮੈਂ ਹੱਥ ਪਾ ਲਿਆ ਤਾਂ ਮੈਨੂੰ ਲੱਗਾ ਡੋਰ ਤੇ ਮੈਂ ਫਟਾਫਟ ਤਾਂ ਨੂੰ ਚੱਕ ਦਿੱਤੀ। ਮੈਂ ਇਹ ਸੋਚਦਾ ਕਿ ਉਦੋਂ ਜੇਕਰ ਮੈਂ ਤੇਜ਼ ਹੁੰਦਾ ਜਾਂ ਮੇਰੇ ਆਪਣੇ ਕਵਰ ਨਾ ਪਾਇਆ ਹੁੰਦਾ, ਹੈਲਮਟ ਨਾ ਪਾਇਆ ਹੁੰਦਾ ਤਾਂ ਉਹ ਮੇਰੇ ਨਾਲ ਵੀ ਹਾਦਸਾ ਹੋਣਾ ਸੀਗਾ। ਉਹਨਾਂ ਚੀਜ਼ਾਂ ਨੂੰ ਅਸੀਂ ਨੇੜਿਓਂ ਦੇਖਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਬੰਦ ਕਰਦੀ ਹੈ ਸਰਕਾਰ, ਪ੍ਰਸ਼ਾਸਨ ਬੰਦ ਕਰਦਾ ਹੈ ਕਿ ਜੇਕਰ ਵੇਚੀ ਤਾਂ ਏਦਾਂ ਹੋਏਗਾ। ਪਰ ਅਫਸੋਸ ਕਿ ਪ੍ਰਸ਼ਾਸਨ ਦੀ ਨੱਕ ਦੇ ਹੇਠਾਂ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸ਼ਰੇਆਮ ਉਹ ਡੋਰਾਂ ਵਿਕਦੀਆਂ ਨੇ ਤੇ ਬੱਚੇ ਉਹਨਾਂ ਦੇ ਨਾਲ ਪਤੰਗ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਬਾਤ ਅਸੀਂ ਕਰ ਰਹੇ ਹਾਂ ਬਸੰਤ ਪੰਚਮੀ ਦੇ ਸੰਬੰਧ ਵਿੱਚ ਜੀ। ਵੱਖਰੇ ਦੇਸ਼ਾਂ ਦੇ ਵਿੱਚ ਨੂੰ ਵੱਖਰੇ ਤਰੀਕੇ ਦੇ ਨਾਲ ਮਨਾਇਆ ਵੀ ਜਾਂਦਾ ਹੈ। ਬਿਲਕੁਲ ਜੀ, ਜੇ ਗੱਲ ਕਰੀਏ ਅਸੀਂ ਗੁਆਂਢੀ ਮੁਲਕ ਦੀ ਤੇ ਪਾਕਿਸਤਾਨ ਦੇ ਵਿੱਚ ਵੀ ਬਸੰਤ ਪੰਚਮੀ ਵਾਲੇ ਦਿਨ ਘਰ ਮੇਲੇ ਵਰਗਾ ਨਜ਼ਾਰਾ ਹੁੰਦਾ ਹੈ, ਰਾਤ ਭਰ ਜਸ਼ਨ ਹੁੰਦਾ ਹੈ, ਗੁਆਂਢੀਆਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਔਰ ਬਸੰਤ ਪੰਚਮੀ ਨਾਲ ਲਾਹੌਰ ਤੇ ਸਿੰਧ ਦਾ ਬੜਾ ਵੱਡੇ ਤਿਉਹਾਰਾਂ ਦੇ ਵਿੱਚੋਂ ਇੱਕ ਹੈ ਤੇ ਪੀਲੇ ਚੌਲਾਂ ਦੀ ਖੀਰ ਵੀ ਖਾਧੀ ਜਾਂਦੀ ਹੈ। ਪਰ ਹਾਂ, ਐਤਕੀ ਉੱਥੇ ਪਤੰਗਬਾਜ਼ੀ ਤੇ ਬੈਨ ਲੱਗ ਗਿਆ ਜਿਹਦੇ ਕਰਕੇ ਲੋਕੀ ਥੋੜੇ ਉਦਾਸ ਵੀ ਨੇ। ਪਤੰਗਬਾਜ਼ੀ ਤੇ ਮੈਂ ਕਹਿੰਦੀ ਹਾਂ ਬੈਨ ਨਹੀਂ ਲੱਗਣਾ ਚਾਹੀਦਾ, ਲੇਕਿਨ ਹਾਂ ਇਹ ਜਿਹੜੀ ਚਾਈਨੀਜ਼ ਡੋਰ ਹੈ ਨਾ ਇਹਦੇ ਬਾਰੇ ਲੋਕਾਂ ਨੂੰ ਖੁਦ ਹੀ ਸੁਚੇਤ ਹੋਣਾ ਚਾਹੀਦਾ ਹੈ। ਬਿਲਕੁਲ ਸੁਚੇਤ ਹੋਣਾ ਚਾਹੀਦਾ, ਪਰ ਤੁਹਾਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਬੈਨ ਉੱਥੇ ਸਿਰਫ ਪਤੰਗਬਾਜ਼ੀ ਤੇ ਲੱਗਾ। ਉਹਨਾਂ ਗਵਾਂਢੀਆਂ ਕੋਲੋਂ ਸਿੱਖੋ, ਕੁਝ ਤੋਹਫੇ ਲੈਣ ਦੇਣ ਦੀ ਫਿਤਰਤ ਪਾਓ ਤੁਸੀਂ। ਅੱਛਾ, ਹਾਂਜੀ, ਯੂ ਮੀਨ ਟੂ ਸੇ ਕਿ ਮੈਂ ਤੇ ਮੇਰੀ ਪੀਲੇ ਚੌਲਾਂ ਵਾਲੀ ਖੀਰ ਕਿੱਥੇ ਆ? ਕਿਹੜੀ ਖੀਰ? ਪਹਿਲਾਂ ਤਾਂ ਕੋਈ ਕਹਿਣਾ ਸਿੱਖੋ, ਪੀਲੇ ਚੌਲਾਂ ਵਾਲੀ ਖੀਰ ਨਹੀਂ ਹੁੰਦੀ, ਪੀਲੇ ਚੌਲਾਂ ਵਾਲਾ ਜਰਦਾ ਹੁੰਦਾ। ਉਹ ਉੱਥੇ ਲਿਖਿਆ ਹੋਇਆ ਸੀਗਾ, ਉਹਨਾਂ ਨੇ ਕਿਹਾ ਕਿ ਮਤਲਬ ਉੱਥੇ ਮਨਾਉਂਦੇ ਆ ਹੀ। ਗੌਰ ਕਰੋ ਕਿ ਇਹ ਚੋਰੀ ਕਰਕੇ ਬੋਲਦੀ ਹੈ। ਹਾਂ ਲਿਖਿਆ ਕਿ ਮੈਂ ਰੈਸਿਪੀ ਪੜ੍ਹੀ ਹੈ। ਰੈਸਿਪੀ ਪੜ੍ਹੀ ਆ? ਓਏ ਇਦਾਂ ਰੈਸਪੀਆਂ ਪੜ੍ਹਨਾ। ਖੀਰ ਜਰਦਾ ਹੋਰ ਹੁੰਦਾ ਆ, ਉਹਦੇ ਚ ਸੁੱਕਾ ਹੁੰਦਾ, ਖੀਰ ਦੇ ਵਿੱਚ ਵੀ ਯੈਲੋ ਕਲਰ ਪਾ ਦੋ, ਪੀਲੇ ਚੌਲਾਂ ਦੀ ਖੀਰ ਹੋ ਗਈ। ਉਹ ਤੇਰੇ ਵਰਗੀ ਤਾਂ ਭਿੰਡੀਆਂ ਦੀ ਖੀਰ ਵੀ ਬਣਾ ਲੈਂਦੀ ਆ। ਹਾਏ ਖੈਰ ਜੀ, ਇਹਨਾਂ ਨੇ ਇਹੀ ਕੁਝ ਕਰਦੇ ਰਹਿਣਾ ਹੈ। ਵੈਸੇ ਇੱਕ ਗੱਲ ਸਰ, ਮੈਨੂੰ ਪਤਾ ਲੱਗਾ ਤੂੰ ਪਹਿਲਾਂ ਇਦਾਂ ਦੇ ਕੰਮ ਕਰਦੀ ਹੁੰਦੀ ਸੀਗੀ। ਅੱਛਾ, ਯਾਨੀ ਕਿ ਭਿੰਡੀਆਂ ਦੇ ਵਿੱਚ ਉਹ ਪੈਬੀਕੋਲ ਜਾਂ ਤੂੰ ਹੀ ਭਰਿਆ ਸੀ? ਆਏ ਹਾਏ, ਚਿਪ ਵਾਲਾ। ਇਹਨਾਂ ਦੀ ਮਜ਼ਾਕ ਚੱਲਦੇ ਰਹਿਣੇ, ਪਰ ਫਿਲਹਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ, ਪੰਜਾਬੀ ਰੇਡੀਓ USA।